अस्सलाम वालेकुम मेरे प्यारे इस्लामी बहनों और भाइयों। जिद्दां कि तुसीं सारे जानदे जे कि माह रमज़ान दा पाक महीना है ते इस महीने दी बहुत ज़्यादा अज़मत ते शान है। इसलिए इस महीने दी फजीलत दे बारे तुहानूं दस्सण जा रही हां। एक शख्स कि जिसदा नाम मुहम्मद सी, पूरा साल कदी उन्हें कोई इबादत नहीं सी कीती, ना नमाज, ना कोई नफल दी अदायगी, कुछ भी नहीं। ना ही खुद ਨੂੰ ਪਾਕ ਸਾਫ਼ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਮਾਹ ਰਮਜ਼ਾਨ ਦਾ ਚਾਂਦ ਨਜ਼ਰ ਆ ਜਾਂਦਾ ਤੇ ਉਹ ਪਾਕ ਸਾਫ਼ ਕੱਪੜੇ ਪਹਿਨਦਾ, ਖੁਦ ਨੂੰ ਪਾਕ ਸਾਫ਼ ਰੱਖਦਾ, 5 ਵਕਤ ਦੀ ਨਮਾਜ਼ ਅਦਾ ਕਰਦਾ, ਕੁਰਾਨ ਸ਼ਰੀਫ ਪੜ੍ਹਦਾ, ਰੋਜ਼ੇ ਰੱਖਦਾ ਤੇ ਜਿਹੜੀਆਂ ਨਮਾਜ਼ਾਂ ਉਹਨੇ ਕਜ਼ਾ ਕੀਤੀਆਂ ਹੁੰਦੀਆਂ ਸੀ ਨਾ ਪੂਰਾ ਸਾਲ, ਉਹਨਾਂ ਦੀ ਵੀ ਅਦਾਇਗੀ ਨਾਲ ਕਰਦਾ। ਉਹਨੂੰ ਲੋਕਾਂ ਨੇ ਪੁੱਛਿਆ ਕਿ ਮੁਹੰਮਦ ਤੂੰ ਪੂਰਾ ਸਾਲ ਹੀ ਇਬਾਦਤ ਨਹੀਂ ਕਰਦਾ, ਪਰ ਜਦੋਂ ਮਾਹ ਰਮਜ਼ਾਨ ਦਾ ਪਾਕ ਮਹੀਨਾ ਆਂਦਾ ਹੈ ਤੇ ਤੂੰ ਇੰਨੀ ਇਬਾਦਤ ਕਰਦਾ, ਇਹਦੀ ਖਾਸ ਵਜ੍ਹਾ ਕੀ ਹੈ? ਉਹਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਇਬਾਦਤ ਇਸ ਲਈ ਕਰਦਾ ਕਿ ਜਿਹੜਾ ਮਾਹ ਰਮਜ਼ਾਨ ਦਾ ਮਹੀਨਾ ਹੈ ਨਾ, ਬੜਾ ਅਜ਼ਮਤਾਂ ਤੇ ਸ਼ਾਨਾਂ ਵਾਲਾ ਮਹੀਨਾ। ਉਹਦੇ ਵਿੱਚ ਰੱਬ ਆਪਣੀ ਰਹਿਮਤ ਬਰਸਾਉਂਦਾ ਹੈ ਸਭ ਤੇ। ਜਿੰਨੀ ਹੋ ਸਕੇ ਰੱਬ ਦੀ ਰਹਿਮਤ ਹਾਸਲ ਕਰੋ। ਇਸ ਲਈ ਮੈਂ ਇਸ ਮਹੀਨੇ ਵਿੱਚ ਇਬਾਦਤ ਕਰਦਾ ਕਿ ਸ਼ਾਇਦ ਅੱਲਾਹ ਤਾਲਾ ਮੈਨੂੰ ਇਸ ਮਹੀਨੇ ਵਿੱਚ ਕੀਤੀ ਹੋਈ ਇਬਾਦਤ ਦੇ ਸਦਕੇ ਬਖਸ਼ ਦੇਵੇ ਤੇ ਮੇਰੇ ਗੁਨਾਹ ਮਾਫ ਕਰ ਦੇਵੇ। ਦੇਖੋ ਉਹਦੀ ਨੀਅਤ ਸਾਫ਼ ਸੀ ਕਿ ਪੂਰਾ ਸਾਲ ਇਬਾਦਤ ਨਹੀਂ ਸੀ ਕਰਦਾ, ਪਰ ਆਪਣੇ ਦਿਲ ਵਿੱਚ ਇਸ ਮਹੀਨੇ ਦੀ ਇੰਨੀ ਅਹਿਮੀਅਤ ਰੱਖਦਾ ਸੀ ਕਿ ਇਸ ਮਹੀਨੇ ਵਿੱਚ ਜਿਹੜੀ ਇਬਾਦਤ ਉਹ ਕਰਦਾ ਸੀ ਉਹਦੇ ਸਦਕੇ ਰੱਬ ਕੋਲੋਂ ਆਪਣੀ ਬਖਸ਼ਿਸ਼ ਮੰਗਦਾ ਸੀ। ਇਹਦਾ ਇੱਕ ਦਿਨ ਨਾ ਉਹ ਦੁਨੀਆ ਤੋਂ ਵਫਾਤ ਪਾ ਗਿਆ। ਵਫਾਤ ਤੋਂ ਬਾਅਦ ਇੱਕ ਸ਼ਖਸ ਦੀ ख्वाब ਵਿੱਚ ਆਇਆ ਤੇ ਉਸ ਇਨਸਾਨ ਨੇ ਉਹਨੂੰ ਪੁੱਛਿਆ ਕਿ ਹਾਂ ਮੁਹੰਮਦ, ਕੀ ਮਾਮਲਾ ਹੋਇਆ ਤੇਰੇ ਨਾਲ? ਰੱਬ ਨੇ ਤੈਨੂੰ ਬਖਸ਼ਿਆ ਕਿ ਨਹੀਂ? ਉਹਨੇ ਜਵਾਬ ਦਿੱਤਾ ਕਿ ਮੈਂ ਜਿਹੜੀ ਮਾਹ ਰਮਜ਼ਾਨ ਵਿੱਚ ਇਬਾਦਤ ਕੀਤੀ ਸੀ ਨਾ, ਮੇਰੇ ਰੱਬ ਨੇ ਉਹਦੇ ਸਦਕੇ ਮੈਨੂੰ ਬਖਸ਼ ਦਿੱਤਾ। ਦੇਖੋ ਉਹਨੇ ਰਮਜ਼ਾਨ ਦੇ ਮਹੀਨੇ ਦੀ ਇੰਨੀ ਅਹਿਮੀਅਤ ਕੀਤੀ, ਕਦਰ ਕੀਤੀ ਤੇ ਰੱਬ ਨੇ ਉਹਦੀ ਇਸ ਜੋ ਕਿ ਉਹਨੇ ਅਹਿਮੀਅਤ ਕੀਤੀ ਉਹਦੇ ਸਦਕੇ ਉਹਨੂੰ ਬਖਸ਼ ਦਿੱਤਾ। ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਸਿਰਫ ਮਾਹ ਰਮਜ਼ਾਨ ਵਿੱਚ ਇਬਾਦਤ ਕਰੀਏ, ਬਲਕਿ ਗੱਲ ਸੁਣਾਉਣ ਦਾ ਤੁਹਾਨੂੰ ਇਹ ਮਕਸਦ ਹੈ ਕਿ ਮਹੀਨਾ ਚਾਹੇ ਰਮਜ਼ਾਨ ਦਾ ਹੋਵੇ ਚਾਹੇ ਸ਼ਬਾਨ ਦਾ ਹੋਵੇ, ਸਾਨੂੰ ਹਰ ਮਹੀਨੇ ਨੂੰ ਅਹਿਮ ਸਮਝ ਕੇ ਉਹਦੀ ਇਬਾਦਤ ਕਰਨੀ ਚਾਹੀਦੀ ਹੈ। ਮਾਹ ਰਮਜ਼ਾਨ ਦੇ ਮਹੀਨੇ ਦੀ ਅਹਿਮੀਅਤ ਤੋਂ ਅਸੀਂ ਸਾਰੇ ਵਾਕਿਫ ਹੀ ਹਾਂ। ਆਪਣੀ ਨਮਾਜ਼, ਰੋਜ਼ਾ, ਹਰ ਚੀਜ਼ ਵਕਤ ਮੁਕਰਰ ਤੇ ਕਰਨੀ ਚਾਹੀਦੀ ਹੈ, ਕਿਉਂਕਿ ਮੇਰਾ ਰੱਬ ਆਮ ਕੀਤੀਆਂ ਹੋਈਆਂ ਨੇਕੀਆਂ, ਦਿਖਾਵੇ ਦੀਆਂ ਕੀਤੀਆਂ ਨੇਕੀਆਂ ਨਹੀਂ ਦੇਖਦਾ, ਨੀਅਤ ਦੇਖਦਾ। ਕਦੀ ਸਾਡੀਆਂ ਛੋਟੀਆਂ ਨੇਕੀਆਂ ਸਾਡੇ ਵਾਸਤੇ ਵਸੀਲਾ ਨਜਾਤ ਬਣ ਜਾਂਦੀਆਂ ਨੇ ਤੇ ਕਦੀ ਛੋਟੇ ਕੀਤੇ ਹੋਏ ਗੁਨਾਹ ਸਾਡੇ ਲਈ ਅਜ਼ਾਬ ਬਣ ਜਾਂਦੇ ਨੇ। ਇਸ ਲਈ ਪਾਕ ਸੱਚੀ ਸਾਫ਼ ਨੀਅਤ ਦੇ ਨਾਲ ਮਾਹ ਰਮਜ਼ਾਨ ਦੇ ਮਹੀਨੇ ਦੀ ਅਹਿਮੀਅਤ ਸਮਝੋ, ਨਮਾਜ਼ ਪੜ੍ਹੋ, ਰੋਜ਼ਾ ਰੱਖੋ ਤੇ ਰੱਬ ਕੋਲੋਂ ਆਪਣੇ ਤੇ ਆਪਣੇ ਪਿਆਰਿਆਂ ਦੀ ਮਗਫਰਤ ਦੀ ਦੁਆ ਕਰੋ। ਅੱਲਾਹ ਤਾਲਾ ਤੁਹਾਨੂੰ ਸਭ ਨੂੰ ਖੁਸ਼ਹਾਲ ਤੇ ਆਬਾਦ ਰੱਖੇ ਤੇ ਸਾਨੂੰ ਸਾਰਿਆਂ ਨੂੰ ਮਾਹ ਰਮਜ਼ਾਨ ਵਿੱਚ ਇਬਾਦਤ ਕਰਨ ਦੀ ਤੇ ਮਾਹ ਰਮਜ਼ਾਨ ਤੋਂ ਬਾਅਦ ਵੀ ਇਬਾਦਤ ਕਰਨ ਦੀ ਤੌਫੀਕ ਅਤਾ ਫਰਮਾਏ। ਆਮੀਨ ਸੁਮਾ ਆਮੀਨ।